5 ਸਾਲ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਹੋਏ ਸੀ, ਉਹਨਾਂ ਨੂੰ ਐਕਟਿੰਗ ਜਥੇਦਾਰ ਬਣਾ ਦਿੱਤਾ ਜਾਂਦਾ ਅਕਾਲ ਤਖਤ ਦਾ। ਵੈਸੇ ਉਹਨਾਂ ਨੇ ਖੂਬਸੂਰਤ ਐਕਟਿੰਗ ਕੀਤੀ 5 ਸਾਲ, ਲੇਕਿਨ ਉਹ ਐਕਟਿੰਗ ਜਿਹੜੇ ਕਰਵਾ ਰਹੇ ਸੀ ਉਹ ਇਹ ਦੇਖ ਰਹੇ ਸੀ ਵੀ ਇਹ ਐਕਟਿੰਗ ਜਿਹੜੀ ਅਸੀਂ ਸਕ੍ਰਿਪਟ ਲਿਖ ਕੇ ਦਿੰਦੇ ਹਾਂ ਉਹੀ ਪੜ੍ਹਦਾ ਹੈ ਜਾਂ ਵਿੱਚ ਕੋਈ ਆਪਣਾ ਕੌਮਾ ਜਾਂ ਕੰਨਾ ਜਾਂ ਫੁੱਲ ਸਟਾਪ ਵੀ ਲਾ ਲੈਂਦਾ ਬਿਨਾਂ ਕੋਈ ਏਜੰਡਾ ਦਿੱਤੇ। ਐਮਰਜੈਂਸੀ ਮੀਟਿੰਗ ਸ਼੍ਰੋਮਣੀ ਕਮੇਟੀ ਐਗਜ਼ੈਕਟਿਵ ਦੀ ਕਾਲ ਕਰਦੀ ਹੈ, ਉਹਨਾਂ ਨੂੰ ਕਹਿੰਦੇ ਨੇ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਤੁਹਾਡੀ ਅਕਾਲ ਤਖਤ ਅੰਮ੍ਰਿਤਸਰ 'ਚ ਐਕਟਿੰਗ ਖਤਮ, ਦਮਦਮਾ ਸਾਹਿਬ ਜਾ ਕੇ ਤੁਸੀਂ ਆਪਣਾ ਜਿਹੜਾ ਉਹ ਸੇਵਾ ਕਰੋ। ਐਸੀ ਕੀ ਮਜਬੂਰੀ ਹੈ ਕਿ ਵੀ ਤੁਸੀਂ ਇੱਕ ਨੂੰ ਐਕਟਿੰਗ ਤੋਂ ਹਟਾ ਕੇ ਜਿਹੜਾ ਦੂਜੇ ਤੋੜ ਦਿੱਤਾ ਔਰ ਇੰਨੀ ਜਿਹੜਾ ਬੇਇੱਜ਼ਤੀ ਦੇ ਨਾਲ ਇਹ ਕਹਿ ਰਿਹਾ ਹੈ ਧਾਮੀ ਪ੍ਰਧਾਨ ਮੀਡੀਆ ਵਾਲਿਆਂ ਨੂੰ, ਇਹ ਨਾ ਕਿ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਲਾਇਆ ਗਿਆ ਸਵੈ ਇੱਛਾ ਨਾਲ। ਸੈਲਫ ਵਿਲੋ ਬਾਹਰ ਬੈਠਾ, ਸਵੈ ਇੱਛਾ ਨਾਲ ਹੁੰਦਾ ਤਾਂ ਖੁਦ ਕਹਿੰਦਾ। ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਪਿਛਲੇ 5 ਸਾਲਾਂ ਤੋਂ ਚੱਲੇ ਆ ਰਹੇ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ ਔਰ ਉਹਨਾਂ ਦੀ ਥਾਂ ਦਰਬਾਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੂੰ ਜਥੇਦਾਰ ਲਾਇਆ ਗਿਆ ਹੈ। ਸੋ ਇਸ ਤਰ੍ਹਾਂ ਨਾਲ ਸੁਖਬੀਰ ਬਾਦਲ ਦੇ ਹੁਕਮਾਂ ਤੇ ਕੀਤੀਆਂ ਜਾਂਦੀਆਂ ਤਬਦੀਲੀਆਂ ਦੱਸਦੀਆਂ ਹਨ ਕਿ ਸਿੱਖ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਵਿੱਚ ਕਿੰਨਾ ਨਿਘਾਰ ਆ ਚੁੱਕਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਤੋਂ ਪਹਿਲਾਂ ਜਿਹੜੇ ਤੁਹਾਡੇ YouTube ਦੇ ਉੱਪਰ ਲਾਈਵ ਮੈਸੇਜ ਨੇ ਉਹ ਆਪਾਂ ਲੈਣ ਜਾ ਰਹੇ ਹਾਂ। ਸੋ ਪਹਿਲਾਂ ਹੀ ਆਪਾਂ ਸਾਰਿਆਂ ਦਾ ਸ਼ੁਕਰੀਆ ਅਦਾ ਕਰ ਦਿੰਦੇ ਹਾਂ। ਸੋ ਜ਼ੁਬੇਰ ਜਾਕੂਬ ਜੀ ਕਹਿੰਦੇ ਨੇ ਸਭ ਗੋਲਮਾਲ ਹੈ ਬਈ, ਸਭ ਗੋਲਮਾਲ ਹੈ। ਬਿਲਕੁਲ ਠੀਕ ਫਰਮਾਇਆ ਜ਼ੁਬੇਰ ਸਾਹਿਬ। ਸੈਕੰਡਲੀ ਤੁਸੀਂ ਇਹ ਪੁੱਛਿਆ ਕਿ ਵੀ ਪ੍ਰੋਟੈਸਟ ਲਈ ਬੱਸਾਂ ਕਿੰਨੀਆਂ ਚੱਲਣਗੀਆਂ। ਹਾਂਜੀ, ਆਲਮੋਸਟ ਇੱਥੋਂ ਦੇ ਸਾਰੇ ਗੁਰਦੁਆਰਿਆਂ ਤੋਂ ਹੀ, ਰਿਚਮੰਡ ਹਿੱਲ ਤੋਂ ਜੇ ਮੈਂ ਗਲਤ ਨਾ ਹੋਵਾਂ 2 ਬੱਸਾਂ ਘੱਟੋ ਘੱਟ ਹੋਣਗੀਆਂ, ਫਲਸ਼ਿੰਗ ਤੋਂ, ਨਿਊ ਜਰਸੀ ਔਰ ਸਾਰੇ। ਸੋ ਤੁਸੀਂ ਰਾਬਤਾ ਕਰ ਸਕਦੇ ਜਾ ਰਹੀਆਂ ਜੀ। ਖੁਸ਼ਪ੍ਰੀਤ ਕੌਰ ਜੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ ਔਰ ਮਨਿੰਦਰ ਸਿੰਘ ਰਾਜਸਥਾਨ ਨੂੰ ਵੀ ਖਾਲਿਸਤਾਨ ਵਿੱਚ ਲੈ ਲੈਣਾ ਜੀ। ਔਰ ਸੁਖਵਿੰਦਰ ਸਿੰਘ ਜੀ ਕਹਿੰਦੇ ਨੇ ਖਾਲਿਸਤਾਨ ਜ਼ਿੰਦਾਬਾਦ। ਫਿਰ ਉਹਨਾਂ ਨੇ ਵੀ ਕਿਹਾ ਸਾਨੂੰ ਫਤਿਹ ਬੁਲਾਈ ਹੈ। ਸੋ ਇਸੇ ਤਰ੍ਹਾਂ ਸਿਮਰਜੀਤ ਕੌਰ ਜੀ ਵੀ ਫਤਿਹ ਬੁਲਾਉਂਦੇ ਨੇ। ਮਨਿੰਦਰ ਸਿੰਘ ਕਹਿੰਦੇ ਡਾਕਟਰ ਸਾਹਿਬ ਅਤੇ ਭੈਣੀ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਜ਼ੁਬੇਰ ਜੀ ਕਹਿੰਦੇ ਨੇ ਕਿ ਚਲੋ ਚਲੋ ਵਾਸ਼ਿੰਗਟਨ DC। ਅੱਗੇ ਉਹਨਾਂ ਨੇ ਕਿਹਾ ਬਸ ਬਸ ਬਗਲ ਮੇ ਸ਼ਰੀ ਮੂੰਹ ਮੇ ਰਾਮ ਰਾਮ। ਔਰ ਇਸੇ ਤਰ੍ਹਾਂ ਮਨਜੀਤ ਸਿੰਘ ਮਠਾਰੂ ਜੀ ਕਹਿੰਦੇ ਨੇ ਕਿ ਸਾਡੀਆਂ ਸ਼ਹਾਦਤਾਂ ਵੀ ਕਿਉਂ ਜ਼ਿਆਦਾ ਹੋਣਾ, ਸਿਰਫ ਸਾਡੀ ਕੌਮ ਦਾ ਸੁੱਤੇ ਤੇ ਅਮਲ ਅਸਲ ਤੋਂ ਭਟਕੇ ਹੋਣਾ ਵੀ ਹੈ। ਸੋ ਗੁਰਪ੍ਰੀਤ ਸਿੰਘ ਜੀ ਵੀ ਮੇਰੇ ਖਿਆਲ ਆਈ ਡੋਨਟ ਵਾਂਟ ਟੂ ਐਕਸਪਲੇਨ ਦਿਸ ਵਨ, ਉਹਨਾਂ ਨੇ ਕੀ ਸਾਈਨ ਦਿੱਤਾ ਹੈ। ਸੋ ਇਸੇ ਤਰ੍ਹਾਂ ਆਲ ਅਬਾਊਟ ਟਰੂਥ ਕਹਿ ਰਹੇ ਨੇ ਕਿ ਤੁਸੀਂ ਜਿਹੜੀ ਕੈਪਚਰਨ ਦੇ ਵਿੱਚ ਜਿਹੜੀ ਤੁਹਾਡੀ ਡੇਟ ਹੈ ਉਹ ਠੀਕ ਕਰੋ, ਬਟ ਸਾਡੀ ਡੇਟ ਬਿਲਕੁਲ ਠੀਕ ਹੈ, ਤੁਸੀਂ ਆਪਣੀ ਦੇਖੋ। ਜਸਵੀਰ ਬਰਾਜ ਜੀ ਕਹਿੰਦੇ TV 84 ਦੀ ਸਾਰੀ ਜਥੇਬੰਦੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਇਸੇ ਤਰ੍ਹਾਂ ਡਾਕਟਰ ਪਰਮਜੀਤ ਸਿੰਘ ਸਮਰਾਜ ਕਹਿੰਦੇ ਨੇ ਬਰਨਾਲਾ ਸਰਕਾਰ ਸਮੇਂ ਜਨਵਰੀ 1986 ਦੇ ਸਰਬੱਤ ਖਾਲਸਾ ਤੋਂ ਬਾਅਦ ਸ਼ੁਰੂ ਹੋਇਆ ਤਸ਼ੱਦਦ ਦਾਸ ਨੇ ਬਹੁਤ ਜ਼ਿਆਦਾ ਚੱਲਿਆ ਜੋ 2000 ਤੱਕ ਪੂਰੇ ਜ਼ੋਰ ਨਾਲ ਹੁੰਦਾ ਰਿਹਾ, ਜਿਸ ਕਾਰਨ ਉਹਨਾਂ ਨੇ ਬਲੈਂਕ ਕੀਤਾ ਫੀਲਿੰਗ ਦਾ। ਐਂਡ ਇਸੇ ਤਰ੍ਹਾਂ ਫਿਰ ਉਹਨਾਂ ਦਾ ਮੈਸੇਜ ਕਹਿੰਦੇ ਨੇ ਗੁਰੂ ਸਾਹਿਬ ਜੀ ਦੇ ਸਾਰੇ ਜੀਵਨ ਦੇ ਸੰਘਰਸ਼ 'ਚ ਹੀ ਗੁਰੂ ਸਾਹਿਬ ਦੀ ਨੀਤੀ ਨੂੰ ਪੜ੍ਹਨਾ, ਸਮਝਣ ਦੀ ਬਖਸ਼ਿਸ਼, ਆਸ਼ੀਰਵਾਦ ਲੈਣਾ ਜ਼ਰੂਰੀ ਹੈ। ਸੋ ਇਸੇ ਤਰ੍ਹਾਂ ਮੈਸੇਜ ਸਾਡੇ ਕੋਲ ਹੈਗਾ ਗੁਰਮੇਲ ਸਿੰਘ ਜੀ ਕਹਿੰਦੇ ਨੇ ਕਿ ਡੂਇੰਗ ਏ ਗ੍ਰੇਟ ਜੌਬ ਫॉर ਦਾ ਸਿੱਖ ਨੇਸ਼ਨ। ਔਰ KS ਢਿੱਲੋਂ ਜੀ ਕਹਿੰਦੇ ਖਾਲਸਾ ਜ਼ਿੰਦਾਬਾਦ। ਔਰ ਫਿਰ ਮਨਜੀਤ ਸਿੰਘ ਮਠਾਰੂ ਜੀ ਹੋਰਾਂ ਦਾ ਮੈਸੇਜ ਕਹਿੰਦੇ ਸ਼ਹੀਦ ਪਿਓ ਦੇ ਪੁੱਤਰ ਸ਼ਹੀਦ ਅਵਤਾਰ ਸਿੰਘ ਖੰਡਾ ਦੀ ਸ਼ਹਾਦਤ ਹੋਈ ਤਾਂ ਸਾਡੇ ਲਈ ਹੁਣ ਸੋਚਣ ਲਈ ਸਮਝਣ ਲਈ ਗੁਰੂ ਸਾਹਿਬਾਂ ਦਾ ਧਿਆਨ ਮੈਡੀਟੇਟ ਕਰਨਾ ਤੇ ਇੰਟੈਲੀਜੈਂਸ ਦਾ ਸਹਾਰਾ ਜ਼ਰੂਰੀ ਹੈ। ਸਦਾ ਪੰਥ ਦਾ ਭਲਾ ਗੁਰੂ ਹੱਥ ਹੈ, ਸਭ ਹੁਕਮ 'ਚ ਹੈ ਹਾਂਜੀ ਵਾਹਿਗੁਰੂ। ਮਠਾਰੂ ਸਾਹਿਬ ਤੁਸੀਂ ਠੀਕ ਕਿਹਾ, ਅਲਟੀਮੇਟਲੀ ਸਾਡਾ ਸਦਕ ਨਹੀਂ ਡੋਲਣਾ ਚਾਹੀਦਾ ਬਿਲਕੁਲ, ਲੇਕਿਨ ਇੰਟੈਲੀਜੈਂਸ ਵੀ ਜ਼ਰੂਰੀ ਹੈ। ਇਹ ਹਮੇਸ਼ਾ ਸਿਰਫ ਇੱਕ ਜਿਹੜਾ ਉਹ ਜਿਹਨੂੰ ਕਹੋ ਕਿ ਲਾਈਕ ਸਿਟਿੰਗ ਡਕਸ, ਦੁਸ਼ਮਣ ਦਾ ਖਾਜਾ ਬਣਨਾ ਵੀ ਇਹ ਕੋਈ ਸਿਆਣਪ ਨਹੀਂ ਹੁੰਦੀ। ਹਾਂਜੀ, ਔਰ ਮੇਰਾ ਖਿਆਲ ਹੈ ਵੀ ਇਸ ਪਾਸੇ ਸਾਡੇ ਸਿੱਖ ਇੰਟੈਲੈਕਚੁਅਲਸ ਦਾ ਹੁਣ ਧਿਆਨ ਵੀ ਜਾਣਾ ਸ਼ੁਰੂ ਹੋਇਆ। ਹਾਂਜੀ, ਗੁਰਮੇਲ ਸਿੰਘ ਜੀ ਫਤਿਹ ਬੁਲਾਉਂਦੇ ਨੇ ਔਰ ਲੌਂਗ ਲਿਵ TV 84 ਵੀ ਕਹਿੰਦੇ ਨੇ ਔਰ ਸੱਚੋ ਸੱਚ ਵੀ ਕਹਿੰਦੇ ਨੇ ਔਰ ਖਾਲਸਾ ਜ਼ਿੰਦਾਬਾਦ ਵੀ ਕਹਿੰਦੇ ਨੇ। ਔਰ ਇਸੇ ਤਰ੍ਹਾਂ ਉਹਨਾਂ ਨੇ ਡਾਕਟਰ ਪਰਮਜੀਤ ਸਿੰਘ ਸਮਰਾ ਜੀ ਹੋਰਾਂ ਨੇ ਸਾਨੂੰ ਫਤਿਹ ਬੁਲਾਈ, ਦੋਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸੇ ਤਰ੍ਹਾਂ ਜਿਸ ਵੀਰ ਬਰਾੜ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ
ਔਰ ਮੈਂ ਦੇਖ ਹਾਂਜੀ ਮਨਜੀਤ ਸਿੰਘ ਮਠਾਰੂ ਜੀ ਫਿਰ ਸਾਨੂੰ ਕਹਿੰਦੇ ਨੇ ਫਤਿਹ, ਔਰ ਕਹਿੰਦੇ ਨੇ ਕਿ 100 ਵਾਰ ਤੇ 1000 ਵਾਰ ਖਾਲਸਾ ਜ਼ਿੰਦਾਬਾਦ। जिंदाबाद जिंदाबाद। ਹੁਣ ਮੇਰਾ ਖਿਆਲ ਹੈ ਕਿਉਂਕਿ ਇਸ ਮੈਂ ਘੜੀ ਵੱਲ ਵੀ ਦੇਖ ਰਿਹਾ ਬਿਲਕੁਲ ਚੇਂਜ ਆਫ ਗਾਰਡ। ਜੀ ਹੁਣ ਚੇਂਜ ਆਫ ਗਾਰਡ ਟਰਮ ਇਵੇਂ ਹੀ ਹੈ ਜਿਵੇਂ ਤੁਸੀਂ ਕਿਸੇ ਜੇਲ੍ਹ ਦੇ ਬਾਹਰ ਜਾਂ ਥਾਣੇ ਦੇ ਬਾਹਰ ਹੁੰਦਾ ਹੈ ਕਿ ਇੱਕ ਗਾਰਡ ਕਰ ਰਿਹਾ ਹੈ ਤੇ ਉਹਨੂੰ ਹੁੰਦਾ ਹੈ ਕਿ ਵੀ ਇਹਦੀ 6 ਘੰਟੇ ਦੀ ਡਿਊਟੀ ਹੈ ਤੇ ਫਿਰ ਨਵਾਂ ਆਉਂਦਾ ਤੇ ਪੁਰਾਣੇ ਦੀ ਛੁੱਟੀ ਹੋ ਜਾਂਦੀ ਹੈ ਤੇ ਉਹ ਨਵਾਂ ਆ ਕੇ ਆਪਣਾ ਚਾਰਜ ਲੈ ਲੈਂਦਾ। ਬਿਲਕੁਲ। ਹੁਣ ਮੈਨੂੰ ਇਹ ਲਫ਼ਜ਼ ਇਸਤੇਮਾਲ ਕਰਦਿਆਂ ਤਕਲੀਫ ਵੀ ਹੋਈ ਕਿਉਂਕਿ ਜਦੋਂ ਅਸੀਂ ਅਕਾਲ ਤਖਤ ਦਾ ਜ਼ਿਕਰ ਕਰਦੇ ਹਾਂ ਅਸੀਂ ਕਿੰਨੇ ਫਖਰ ਔਰ ਮਾਣ ਨਾਲ ਇਹ ਕਹਿੰਦੇ ਹਾਂ ਕਿ ਦਿੱਲੀ ਤਖਤ ਤੋਂ 2 ਫੁੱਟ ਉੱਚਾ ਔਰ ਉਹ ਤਖਤ ਸੱਚ ਹੱਕ ਇਨਸਾਫ ਦਾ ਥਰੋਨ ਆਫ ਦਾ ਇਮੋਰਟਲ ਅੱਛਾ ਰੱਬ ਦਾ ਜਿਵੇਂ ਅਕਾਲ ਰੱਬ ਦੇ ਲਈ ਹੈ। ਅਸੀਂ ਤਾਂ ਹਾਂ ਹੀ ਅਕਾਲੀ ਲਫ਼ਜ਼ ਭਾਵੇਂ ਇਹਨਾਂ ਨੇ ਅਕਾਲੀ ਦਲ ਵਾਲਿਆਂ ਨੇ ਬਦਨਾਮ ਕਰ ਦਿੱਤਾ ਹੈ ਲੇਕਿਨ ਅਕਾਲ ਤਾਂ ਪੂਜਾ ਅਕਾਲ ਕੀ ਰੱਬ ਦਾ ਸੂਚਕ ਹੈ ਕਿ ਉਹ ਇੱਕੋ ਇੱਕ ਰੱਬ ਹੈ ਜਿਹੜਾ ਕਿਸੇ ਜੂਨ 'ਚ ਨਹੀਂ ਆਉਂਦਾ, ਮਰਦਾ ਨਹੀਂ ਹੈ ਨਾ ਕਿਉਂਕਿ ਉਹ ਜੰਮਦਾ ਨਹੀਂ ਹੈ ਇਸ ਲਈ ਮਰਦਾ ਨਹੀਂ ਹੈ, ਅਕਾਲ ਹੈ। ਹੁਣ ਉਹ ਤਖਤ ਜਿਸ ਦੇ ਜਦੋਂ ਅਸੀਂ ਸੇਵਾਦਾਰਾਂ ਦੀ ਭੂਮਿਕਾ ਦੇਖਦੇ ਹਾਂ ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਅਕਾਲੀ ਫੂਲਾ ਸਿੰਘ ਸਿਰੇ ਫਰਿਸ਼ਤ ਆਉਂਦੇ ਨੇ ਔਰ ਅੱਜ ਜਦੋਂ ਤੋਂ ਬਾਦਲਾਂ ਦੇ ਹੱਥ ਪਿਛਲੇ ਅੱਧੀ ਸਦੀ ਤੋਂ ਇਸ ਬਾਦਲ ਕੋੜਵਾ ਜਿਸ ਦੇ ਵਿੱਚ ਹੁਣ ਮਜੀਠੀਆ ਕੋੜਵਾ ਵੀ ਸ਼ਾਮਲ ਹੈ ਇਹਨਾਂ ਨੇ ਜਿਸ ਕਦਰ ਸਿੱਖ ਸੰਸਥਾਵਾਂ ਨੂੰ ਸਿੱਖੀ ਦੇ ਅਕਾਲੀ ਦਲ ਨੂੰ ਤਾਂ ਡਿਸਟਰੋਏ ਕੀਤਾ ਹੀ 100 ਸਾਲ ਦੀ ਉਮਰ ਵਾਲਾ ਅਕਾਲੀ ਦਲ ਜਿਹੜਾ ਹੁਣ ਹੋਣ ਜਾ ਰਿਹਾ ਤੁਸੀਂ ਦੇਖੋ ਕਿ 1920-21 ਦੇ ਵਿੱਚ ਅਕਾਲੀ ਦਲ ਬਣਦਾ ਤੇ ਅੱਜ ਅਕਾਲੀ ਦਲ ਜਿਹੜਾ ਪੰਜਾਬ ਦੇ ਵਿੱਚ 2 ਸੀਟਾਂ ਲੈ ਕੇ ਬੈਠਾ ਔਰ ਕੋਈ ਪੋਲੀਟੀਕਲ ਏਜੰਡਾ ਨਹੀਂ ਹੈ। ਅਕਾਲੀ ਦਲ ਤੋਂ ਬਾਅਦ 5 ਸਾਲ ਬਾਅਦ 2025 ਦੇ ਵਿੱਚ 1925 ਦੇ ਵਿੱਚ RSS ਬਣਦੀ ਹੈ। 3 ਵਾਰ ਇਹਦੇ ਤੇ ਪਾਬੰਦੀ ਲੱਗਦੀ ਹੈ। ਅੰਗਰੇਜ਼ਾਂ ਦੇ ਵੀ ਪਿੱਠੂ, ਇੰਦਰਾ ਗਾਂਧੀ ਦੇ ਵੀ ਪਿੱਠੂ, ਮਾਫੀਆਂ ਮੰਗਣ ਵਾਲੇ, ਪਰ 100 ਸਾਲ ਬਾਅਦ ਅਸੀਂ ਦੇਖਦੇ ਹਾਂ ਵੀ ਉਹਨਾਂ ਦੇ ਕੋਲ ਪੋਲੀਟੀਕਲ ਪਾਵਰ ਹੈ। ਦਿੱਲੀ ਦਾ ਤਖਤ ਉਹਨਾਂ ਨੇ ਲੈ ਲਿਆ ਔਰ ਇਸ ਸਾਰੇ 'ਚ ਸਭ ਤੋਂ ਜ਼ਿਆਦਾ 47 ਦੇ ਦੌਰ ਦੀ ਲੀਡਰਸ਼ਿਪ ਨੇ ਤਾਂ ਇੱਕ ਪੋਲੀਟੀਕਲ ਬਲੰਡਰ ਕੀਤਾ ਲੇਕਿਨ ਇਖਲਾਕੀ ਵੈਲਿਊਜ਼ ਸਿੱਖੀ ਵੈਲਿਊਜ਼ ਜਿਹੜੀਆਂ ਨੇ ਪਾਰਟੀ ਦੀਆਂ ਉਹ ਕਾਇਮ ਸੀ। ਬਾਦਲਾਂ ਨੇ ਤਾਂ ਸਿੱਖੀ ਵੈਲਿਊਜ਼ ਕੇ ਇੰਸਟੀਟਿਊਸ਼ਨਸ ਡਿਸਟਰੋਏ ਕੀਤੀਆਂ, ਅਕਾਲੀ ਦਲ ਦਾ ਏਜੰਡਾ ਡਿਸਟਰੋਏ ਕੀਤਾ ਔਰ ਜਿਵੇਂ ਅਕਾਲ ਤਖਤ ਦੇ ਜਥੇਦਾਰ ਨੂੰ ਇਹਨਾਂ ਨੇ ਆਪਣਾ ਘਰੇਲੂ ਨੌਕਰ ਵਾਂਗ ਕਿਹਨੂੰ ਰੱਖਣਾ ਹੈ, ਕਿਹਨੂੰ ਕੱਢਣਾ ਹੈ, ਕਿਹਨੂੰ ਕਹਿ ਦੇਣਾ ਸ਼ਾਵਾ ਰਾਮੂ ਤੂੰ ਬਹੁਤ ਚੰਗਾ ਹੈ, ਕਿਹਨੂੰ ਕਹਿ ਦੇਣਾ ਹੁਣ ਰਾਮੂ ਨੂੰ ਕੱਢੋ ਹੁਣ ਸ਼ਾਮੂ ਨੂੰ ਲੈ ਆਓ, ਇਸ ਕਿਸਮ ਦਾ ਵਰਤਾਰਾ ਔਰ ਇਹਦੇ ਬਾਵਜੂਦ ਕਿ ਇਹਨਾਂ ਨੇ ਪਾਰਟੀ ਦਾ ਸਿੱਖ ਏਜੰਡੇ ਦਾ ਤਾਂ ਬੇੜਾ ਗਰਕ ਕੀਤਾ ਹੀ ਕੀਤਾ, ਆਪਣਾ ਵੀ ਬੇੜਾ ਗਰਕ ਹੋਇਆ, ਉਹ ਤਾਂ ਮਰ ਗਿਆ ਦੇਖਦੇ ਆ ਆਊਟ ਆਫ ਡਿਸਗ੍ਰੇਸ ਹੋ ਕੇ ਪਿਓ ਇਹਦਾ। ਪਰ ਇਹ ਸੀ ਕਿ ਵੀ ਕਈ ਵਾਰ ਕੁਝ ਲੋਕ ਇਤਿਹਾਸ ਤੋਂ ਸਬਕ ਸਿੱਖਦੇ ਨੇ, ਕੁਝ ਜਦੋਂ ਉਹਨਾਂ ਦੇ ਸਿਰ ਤੇ ਪੈਂਦਾ ਉਹਦੇ ਤੋਂ ਹੀ ਸਬਕ ਸਿੱਖਦੇ ਨੇ। ਲੇਕਿਨ ਜਦੋਂ ਤੁਹਾਡੇ ਅੰਦਰ ਸ਼ੈਤਾਨ ਬੈਠਾ ਹੈ ਹੁਣ ਸ਼ੈਤਾਨ ਨੂੰ ਕਿਹੜਾ ਨਹੀਂ ਪਤਾ ਵੀ ਰੱਬ ਕੀ ਹੈ ਲੇਕਿਨ ਉਹ ਜੇ ਜਾਣਦੇ ਆ ਬੁੱਝਦੇ ਆ ਵੀ ਸ਼ੈਤਾਨ ਨੇ ਸ਼ੈਤਾਨੀ ਤੋਂ ਹਟਣਾ ਨਹੀਂ ਕਿਉਂਕਿ ਉਹ ਹੈ ਹੀ ਸ਼ੈਤਾਨ ਹੈ। ਤੇ ਇਹੀ ਹਾਲ ਇਹਨਾਂ ਦਾ ਬਾਦਲਾਂ ਦਾ ਨਜ਼ਰ ਆਉਂਦਾ ਸਾਨੂੰ ਕਿ ਹੁਣ ਅਸੀਂ ਦੇਖਦੇ ਹਾਂ ਵੀ ਅਕਾਲ ਤਖਤ ਦੇ 5 ਸਾਲ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਹੋਏ ਸੀ ਉਹਨਾਂ ਨੂੰ ਐਕਟਿੰਗ ਜਥੇਦਾਰ ਬਣਾ ਦਿੱਤਾ ਜਾਂਦਾ ਅਕਾਲ ਤਖਤ ਦਾ। ਵੈਸੇ ਉਹਨਾਂ ਨੇ ਖੂਬਸੂਰਤ ਐਕਟਿੰਗ ਕੀਤੀ 5 ਸਾਲ ਲੇਕਿਨ ਉਹ ਐਕਟਿੰਗ ਜਿਹੜੇ ਕਰਵਾ ਰਹੇ ਸੀ ਉਹ ਇਹ ਦੇਖ ਰਹੇ ਸੀ ਵੀ ਇਹ ਐਕਟਿੰਗ ਜਿਹੜੀ ਅਸੀਂ ਸਕ੍ਰਿਪਟ ਲਿਖ ਕੇ ਦਿੰਦੇ ਆ ਉਹੀ ਪੜ੍ਹਦਾ ਜਾਂ ਵਿੱਚ ਕੋਈ ਆਪਣਾ ਕੌਮਾ ਜਾਂ ਕੰਨਾ ਜਾਂ ਫੁੱਲ ਸਟਾਪ ਵੀ ਲਾ ਲੈਂਦਾ ਸਿਆਰੀ ਬਿਹਾਰੀ, ਹਾਂ ਸਿਆਰੀ ਬਿਹਾਰੀ ਵੀ। ਔਰ ਉਹਨਾਂ ਨੂੰ ਮੇਰਾ ਖਿਆਲ ਹੈ ਉਹਨਾਂ ਨੂੰ ਸੀ ਕਿ ਵੀ ਪਹਿਲਾਂ ਇਹ ਪਰਖ ਲਓ ਵੀ ਇਹ ਸੱਚਮੁੱਚ ਰਾਮੂ ਬਣ ਕੇ ਰਹੇਗਾ ਕਿ ਨਹੀਂ। ਪਰ ਜਦੋਂ ਇਹਨਾਂ ਨੂੰ ਲੱਗਦਾ ਵੀ ਨਹੀਂ ਇਹ ਤਾਂ ਰਾਮੂ ਜਿਹੜਾ ਕਦੇ ਕਦੇ ਅੱਖਾਂ ਜੁਦੀਆਂ ਉਹ ਚੁੱਕ ਕੇ ਵੀ ਦੇਖਣ ਲੱਗ ਗਿਆ ਤੇ ਉਹਨਾਂ ਨੂੰ ਲੱਗਾ ਵੀ ਨਹੀਂ ਹੁਣ ਰਾਮੂ ਕੱਢੋ ਤੇ ਸ਼ਾਮੂ ਲਿਆਓ। ਹੁਣ 5 ਸਾਲ ਦੀ ਐਕਟਿੰਗ ਕਰਾਉਣ ਤੋਂ ਬਾਅਦ ਜਿਹੜੀ ਖਬਰ ਔਰ ਤੁਸੀਂ ਦੇਖੋ ਕਿ ਈਵਨ ਜਦੋਂ ਤੁਸੀਂ ਇੱਕ ਆਮ ਮੁਲਾਜ਼ਮ ਜਿਹੜਾ ਮਿਨੀਮਮ ਵੇਜ ਤੇ ਹੈ ਉਹਨੂੰ ਵੀ ਤੁਸੀਂ ਜਿਹੜਾ ਉਹ ਕੱਢਣਾ ਹੁੰਦਾ ਤੇ ਤੁਹਾਨੂੰ 2 ਹਫ਼ਤੇ ਦਾ ਨੋਟਿਸ ਦੇਣਾ ਪੈਂਦਾ ਅਦਰਵਾਈਜ਼ ਉਹ ਚਲੇ ਜਾਂਦਾ ਇਕੁਅਲ ਐਮਪਲੋਇਮੈਂਟ ਵਾਲਿਆਂ ਕੋਲ ਔਰ ਤੁਹਾਨੂੰ ਚੈਲੰਜ ਕਰਦਾ। ਬਿਲਕੁਲ। ਹੁਣ ਐਕਟਿੰਗ ਗਿਆਨੀ ਹਰਪ੍ਰੀਤ ਸਿੰਘ ਬਾਹਰ ਦੇ ਦੌਰੇ ਤੇ ਨੇ ਪਤਾ ਨਹੀਂ ਕਿਹੜੇ ਮੁਲਕ 'ਚ ਲਿਫਾਫੇ ਇਕੱਠੇ ਕਰ ਦੇਣ ਤੇ ਪਿੱਛੋਂ ਬਿਨਾਂ ਕੋਈ ਏਜੰਡਾ ਦਿੱਤੇ ਐਮਰਜੈਂਸੀ ਮੀਟਿੰਗ ਸ਼੍ਰੋਮਣੀ ਕਮੇਟੀ ਐਗਜ਼ੈਕਟਿਵ ਦੀ ਕਾਲ ਕਰਦੀ ਹੈ ਤੇ ਉਹਨਾਂ ਨੂੰ ਕਹਿੰਦੇ ਨੇ ਜੀ ਗਿਆਨੀ ਹਰਪ੍ਰੀਤ ਸਿੰਘ ਜੀ ਤੁਹਾਡੀ ਅਕਾਲ ਤਖਤ ਅੰਮ੍ਰਿਤਸਰ 'ਚ ਐਕਟਿੰਗ ਖਤਮ, ਦਮਦਮਾ ਸਾਹਿਬ ਜਾ ਕੇ ਤੁਸੀਂ ਆਪਣਾ ਜਿਹੜਾ ਉਹ ਸੇਵਾ ਕਰੋ
ਔਰ ਗਿਆਨੀ ਰਘਬੀਰ ਸਿੰਘ ਜਿਹੜੇ ਹੈੱਡ ਗ੍ਰੰਥੀ ਨੇ, ਉਹ ਵੀ ਪਿਛਲੇ 10 ਸਾਲ ਤੋਂ ਹੈੱਡ ਗ੍ਰੰਥੀ ਨੇ ਦਰਬਾਰ ਸਾਹਿਬ ਦੇ, ਉਹਨਾਂ ਨੂੰ ਪੱਕਾ ਜਥੇਦਾਰ ਅਕਾਲ ਤਖਤ ਦਾ ਲਾ ਦਿੱਤਾ। ਪਰ ਤੁਸੀਂ ਦੇਖੋ ਵੀ ਅਜੇ ਵੀ ਉਹਨਾਂ ਨੂੰ ਐਕਟਿੰਗ ਇਸ ਹਰਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਦੀ ਐਕਟਿੰਗ ਉਹ ਕਰਨਗੇ ਤੇ ਜਥੇਦਾਰ ਦਾ ਉਹ ਰੋਲ ਨਿਭਾਉਣਗੇ। ਅੱਛਾ, ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਆਲਰੇਡੀ ਕੋਈ ਰਘਬੀਰ ਸਿੰਘ ਜਿਨ੍ਹਾਂ ਦਾ ਸਬੰਧ ਸੁਲਤਾਨਵਿੰਡ ਪਿੰਡ ਨਾਲ ਹੈ, ਗ੍ਰੰਥੀ ਅਰਦਾਸੀਆ ਹੈੱਡ ਗ੍ਰੰਥੀ ਵੀ ਉਹ ਪਿਛਲੇ ਲਗਭਗ 10 ਸਾਲ ਤੋਂ ਨੇ। ਹੁਣ ਅੱਜ ਤੋਂ 5 ਸਾਲ ਪਹਿਲਾਂ ਕੀ ਉਹ ਜਿਹੜੇ ਇਸ ਦੇ ਯੋਗ ਨਹੀਂ ਸੀ? ਜੇ ਉਹਨਾਂ ਨੂੰ ਹੁਣ ਬਣਾਇਆ 5 ਸਾਲ 'ਚ ਉਹਨਾਂ ਦੀ ਕੋਈ ਟ੍ਰੇਨਿੰਗ ਹੋਈ ਹੈ ਕਿ ਉਹਨਾਂ ਨੂੰ ਜਥੇਦਾਰ ਲਾਉਣਾ ਹੈ? ਅੱਛਾ, ਤੇ ਜੇ ਤੁਸੀਂ ਇਹ ਫੈਸਲਾ ਹੀ ਕਰ ਲਿਆ ਵੀ ਹਰਪ੍ਰੀਤ ਸਿੰਘ ਤੋਂ ਐਕਟਿੰਗ ਕਰਵਾ ਲਈ ਉਹਨਾਂ ਤੁਸੀਂ, ਔਰ ਸ਼ਾਇਦ ਤੁਹਾਨੂੰ ਲੱਗਦਾ ਹੈ ਕਿ ਵੀ ਜਾਂ RSS ਨੇ ਜਾਂ ਏਜੰਸੀਆਂ ਨੇ ਜਾਂ ਰਾਘਵ ਚੱਡਾ ਇਨਸੀਡੈਂਟ ਜਾਂ ਹੋਰ ਕੀ ਇਹ ਤਾਂ ਬਾਅਦ ਦੀ ਗੱਲ ਹੈ, ਤਾਂ ਬਹੁਤ ਕੁਝ ਅੰਦਰੋਂ ਪਤਾ ਲੱਗਦਾ ਰਹਿੰਦਾ ਵੀ ਕੀ ਆ। ਉਹ ਲੱਗ ਵੀ ਰਿਹਾ ਸੀ ਕਿ ਭਾਈ ਹੁਣ ਇਹਨਾਂ ਨੂੰ ਲੱਗਦਾ ਵੀ ਇਹ ਕੌਮਾ ਜਾਂ ਫੁੱਲ ਸਟਾਪ ਆਪਣਾ ਵਿੱਚ ਜੋੜ ਲੈਂਦਾ ਹਰਪ੍ਰੀਤ ਸਿੰਘ। ਲੇਕਿਨ ਐਸੀ ਕੀ ਮਜਬੂਰੀ ਹੈ ਕਿ ਵੀ ਤੁਸੀਂ ਇੱਕ ਨੂੰ ਐਕਟਿੰਗ ਤੋਂ ਹਟਾ ਕੇ ਜਿਹੜਾ ਦੂਜੇ ਤੋੜ ਦਿੱਤਾ, ਔਰ ਇੰਨੀ ਜਿਹੜਾ ਬੇਇੱਜ਼ਤੀ ਦੇ ਨਾਲ ਤੇ ਨਾਲ ਫਿਰ ਉਹ ਇਹ ਕਹਿ ਰਿਹਾ ਹੈ ਧਾਮੀ ਪ੍ਰਧਾਨ ਮੀਡੀਆ ਵਾਲਿਆਂ ਨੂੰ, ਇਹ ਨਾ ਕਿ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਲਾਇਆ ਗਿਆ ਸਵੈ ਇੱਛਾ ਨਾਲ, ਸੈਲਫ ਵਿਲਡ, ਉਹ ਬਾਹਰ ਬੈਠਾ ਸਵੈ ਇੱਛਾ ਨਾਲ ਹੁੰਦਾ ਤਾਂ ਉਹ ਖੁਦ ਕਹਿੰਦਾ ਕਿ ਜੀ ਮੈਂ ਐਕਟਿੰਗ ਛੱਡੀ ਤੇ ਮੈਂ ਇੱਕ ਥਾਂ ਤੇ ਹੀ ਪੱਕਾ ਰੋਲ, ਭਾਵੇਂ ਛੋਟੀ ਫਿਲਮ ਹੈ ਮੈਂ ਉਹਦੇ 'ਚ ਹੀ ਕਰੂੰਗਾ, ਇਹਦੇ 'ਚ ਮੈਂ ਨਹੀਂ ਐਕਟਿੰਗ ਕਰਨੀ, ਗੱਲ ਮੁੱਕ ਜਾਣੀ ਸੀ। ਹੁਣ ਕਿਉਂਕਿ ਲੇਕਿਨ ਰਘਬੀਰ ਸਿੰਘ ਨੂੰ ਵੀ ਇਸ ਲੈਵਲ ਦੇ ਉੱਤੇ, ਕਿਉਂਕਿ ਜਿਹੜੇ ਗ੍ਰੰਥੀ ਨੇ ਜਾਂ ਹੈੱਡ ਗ੍ਰੰਥੀ ਨੇ, ਇਹਨਾਂ ਨੂੰ ਤਾਂ ਨਿਯਮਾਂ ਦੇ ਤਹਿਤ ਜਿਹੜੇ ਨੇ ਸ਼੍ਰੋਮਣੀ ਕਮੇਟੀ ਰੂਲ ਇੱਕ ਡਿਫਰੈਂਟ ਟਾਈਪ ਦੇ ਇਹਨਾਂ ਤੇ ਇੰਪਲੀਮੈਂਟ ਹੁੰਦੇ ਨੇ। ਅੱਛਾ, ਉਹਨੂੰ ਉਹਦੇ ਸਿਰ ਤੇ ਵੀ ਤਲਵਾਰ ਲਟਕਾ ਦਿੱਤੀ ਕਿ ਉਹਨੂੰ ਅਜੇ ਹਰਮੰਦਰ ਸਾਹਿਬ ਦਾ ਐਕਟਿੰਗ ਰੱਖਿਆ, ਅਦਰਵਾਈਜ਼ ਤੁਸੀਂ ਨਵਾਂ ਨਿਯੁਕਤ ਕਰੋ, ਨਵੇਂ ਗ੍ਰੰਥੀ ਨੇ ਬਣਾਓ ਜੇ ਤੁਹਾਨੂੰ ਲੱਗਦਾ ਕੋਈ ਕਿੰਨਾ। ਜਦੋਂ ਜਥੇਦਾਰ ਵਿਦਾਂਤੀ ਨੂੰ ਲਾਇਆ ਸੀ ਉਸ ਤੋਂ ਪਹਿਲਾਂ ਉਹਨਾਂ ਨੇ ਕਿਹਾ ਸੀ ਕਿ ਭਾਈ ਇਹ ਨਿਯੁਕਤੀ ਦਾ ਔਰ ਕੱਢਣ ਦਾ ਕੋਈ ਵਿਧੀ ਵਿਧਾਨ, ਕੋਈ ਪੰਥ, ਇੱਕ ਪਾਸੇ ਤੁਸੀਂ ਕਹੀ ਜਾਓ ਜੇ ਅਕਾਲ ਤਖਤ ਇਸ ਦਾ ਫਰਮਾਨ ਹੈ ਲਾਈ, ਇਹਨੂੰ ਕੋਈ ਜਿਹੜਾ ਵਾਇਲੇਟ ਨਹੀਂ ਕਰ ਸਕਦਾ, ਤੇ ਤੁਹਾਡੀ ਜਿਹੜੀ ਐਗਜ਼ੈਕਟਿਵ ਹੈ ਉਹ ਬੈਠ ਕੇ ਫੈਸਲਾ ਕਰ ਲੈ ਕਿ ਕਿਹਨੂੰ ਰੱਖਣਾ ਕਿਹਨੂੰ। ਔਰ ਇਹ ਕੋਈ ਇਹ ਨਹੀਂ ਹੈ ਵੀ ਹੁਣ ਵਰਤਾਰਾ ਹੋਇਆ, ਤੁਸੀਂ ਪਿਛਲੇ ਪੀਰੀਅਡ 'ਚ ਦੇਖੋ, ਈਵਨ ਜਦੋਂ ਜਥੇਦਾਰ ਸਾਧੂ ਸਿੰਘ ਭੌਰਾ ਜਥੇਦਾਰ ਸੀ ਟੋੜਾ, ਐਤਵਾਰ ਨੂੰ ਬਾਥਰੂਮ 'ਚ ਜਿਹੜੇ ਇਸ਼ਨਾਨ ਕਰਕੇ ਨਿਕਲੇ ਸੀ, ਸ਼ਾਇਦ ਸਵੇਰ ਦਾ ਟਾਈਮ ਸੀ, ਟੋੜਾ ਪਹੁੰਚ ਗਿਆ ਵੀਕਐਂਡ ਤੇ, ਔਰ ਉਹਨਾਂ ਨੂੰ ਕਿਹਾ ਜੀ ਭੌਰ ਸਾਹਿਬ ਜਿਹੜਾ ਭੌਰਾ ਸਾਹਿਬ ਅਸਤੀਫਾ ਦਿਓ, ਲਿਖਾਇਆ ਵੀਕਐਂਡ ਤੇ। ਕਿਵੇਂ ਜੱਦਾ ਰਣਜੀਤ ਸਿੰਘ ਨੂੰ ਤਰਨਤਾਰਨ ਦੇ ਸਰਕਟ ਹਾਊਸ 'ਚ ਮੀਟਿੰਗ ਕਰਕੇ ਸੈਕ ਕੀਤਾ, ਪ੍ਰੋਫੈਸਰ ਮਨਜੀਤ ਸਿੰਘ ਨੂੰ ਕਿਰਪਾਲ ਸਿੰਘ ਵਡੂੰਗਰ ਪ੍ਰਧਾਨ ਸੀ, ਕਦੇ ਨਹੀਂ ਦੱਸਿਆ, ਉਹਨਾਂ ਨੇ ਕਿਹਾ ਜੀ ਜੇ ਮੈਂ ਦੱਸਿਆ ਤੇ ਬਹੁਤ ਬਦਨਾਮੀ ਹੋਏਗੀ, ਉਹਨੂੰ ਡਿਸਮਿਸ ਕੀਤਾ। ਹੁਣ ਇਹ ਸਾਰਿਆਂ ਦੇ ਨਾਲ ਜਦੋਂ ਪੂਰਨ ਸਿੰਘ ਨੂੰ ਲਾਇਆ ਸੀ ਜਥੇਦਾਰ, ਤੇ ਉਹਨੇ ਉਹ ਉੱਥੇ ਗਿਆ ਖੜਗ ਕੇ ਕਿੱਥੇ ਮੱਧ ਪ੍ਰਦੇਸ਼, ਉੱਥੇ ਉਹਨੇ ਟੈਲੀਫੋਨ ਬੂਥ ਤੇ ਬੈਠਾ ਤੇ 4 ਹੋਰ ਨਾਲ ਲਾਇਆ ਉਹਨੇ। ਜਗੀਰ ਕੌਰ ਪ੍ਰਧਾਨ ਸੀ ਸ਼੍ਰੋਮਣੀ ਕਮੇਟੀ ਦੀ, ਉੱਥੋਂ ਹੁਕਮਨਾਮਾ ਉਹਨੇ ਕੱਢਿਆ ਵੀ ਜਗੀਰ ਕੌਰ ਖਾਰਜ, ਤਨਖਾਹੀਆ ਬਣਾਤੀ ਕਿ ਜੀ ਕੈਲੰਡਰ ਲਾਗੂ ਕਰਤਾ। ਜਗੀਰ ਕੌਰ ਨੇ ਉਹਦੇ ਵਾਪਸ ਆਉਣ ਤੋਂ ਪਹਿਲੇ ਉਹਨੂੰ ਡਿਸਮਿਸ ਕਰਤਾ ਵੀ ਚੱਲ ਤੂੰ ਮੈਨੂੰ ਕੀ ਕੱਢਣਾ। ਸੋ ਮਤਲਬ ਇਹ ਇਹਨਾਂ ਨੇ ਇਸ ਕਿਸਮ ਦਾ ਇਹ ਸਾਰਾ ਮਜ਼ਾਹੀਆ ਪਾਰਟ ਬਣਾ ਦਿੱਤਾ ਹੈ ਕਿ ਜੋ ਅਫਸੋਸ ਹੁੰਦਾ ਮੈਨੂੰ, ਮੈਂ ਗੱਲ ਨਹੀਂ ਕਰਨੀ ਚਾਹੁੰਦਾ ਹੁੰਦਾ, ਪਰ ਸਾਡੇ ਹੀ ਕਈ ਵਾਰੀ ਵਿਊਅਰ ਕਹਿਣਗੇ ਜੀ ਵਿਦਨ ਜਿਹੜੀਆਂ ਡਿਵੈਲਪਮੈਂਟਸ ਨੇ ਉਹਦੇ ਤੇ ਵੀ ਗੱਲ, ਹੁਣ ਕੀ ਗੱਲ ਕਰੀਏ। ਮਤਲਬ ਤੁਸੀਂ ਦੇਖ ਰਹੇ ਹੋ ਇੱਕ ਬੇਬਸੀ ਦੀ ਹਾਲਤ ਦੇ ਵਿੱਚ ਕਿ ਭਾਈ ਕੀ ਹੈ। ਤੇ ਕਈਆਂ ਨੇ ਪੁੱਛਿਆ ਕਿ ਜੀ ਇਹ ਗਿਆਨੀ ਰਘਬੀਰ ਸਿੰਘ ਕਿਵੇਂ ਦੇ ਰਹਿਣਗੇ, ਇੱਕ ਦੋ ਨੇ ਪੁੱਛਿਆ। ਮੈਂ ਕਿਹਾ ਜੀ ਇਹ ਤਾਂ ਹੁਣ ਮੈਨੂੰ ਨਹੀਂ ਪਤਾ ਕਿੱਦਾਂ ਦੇ ਰਹਿਣਗੇ, ਪਰ ਉਹਨਾਂ ਨੇ ਰਾਮੂ ਕੱਢ ਕੇ ਸ਼ਾਮੂ ਲਿਆਂਦਾ ਤੇ ਕਈ ਵਾਰ ਹੁੰਦਾ ਹੈ। ਔਰ ਅੱਜ ਹੀ ਮੈਂ ਦੇਖ ਰਿਹਾ ਕਿ ਕੁਛ ਨੇ ਸਿਫਤ ਵੀ ਸ਼ੁਰੂ ਕਰਤੀ ਕਿ ਜੀ ਪੁਰਾਣਿਆਂ ਨਾਲ। ਮੈਂ ਫਿਰ ਉਹ ਕਹਾਣੀ ਉਹਨੂੰ ਸੁਣਾਈ ਇੱਕ ਸੱਜਣ ਨੂੰ, ਜਿਹਨੇ ਕਿਹਾ, ਮੈਂ ਕਿਹਾ ਜੀ ਉਹ ਬੰਦੇ ਬਾਰੇ ਮਸ਼ਹੂਰ ਸੀ ਕਿ ਵੀ ਉਹ ਕੱਫਨ ਲਾ ਲੈਂਦਾ ਮੁਰਦਿਆਂ ਦੇ, ਉਹ ਮਰ ਗਿਆ, ਲੋਕਾਂ ਨੇ ਕਿਹਾ ਜੀ ਬਹੁਤ ਚੰਗਾ ਹੋਇਆ ਇਹਦਾ ਮੁਰਦਿਆਂ ਦੇ ਕੱਫਨ, ਉਹਦਾ ਮੁੰਡਾ ਆ ਗਿਆ। ਤੇ ਮੈਂ ਕਿਹਾ ਉਹਨੇ ਉਹ ਮੁਰਦਿਆਂ ਦੀਆਂ ਹੱਡੀਆਂ ਵੇਚਣੀਆਂ ਸ਼ੁਰੂ ਕਰਤੀਆਂ ਮੈਡੀਕਲ ਕਾਲਜ ਵਾਲਿਆਂ। ਤੇ ਮੈਂ ਕਿਹਾ ਉਹ ਕਹਿਣ ਲੱਗ ਗਏ ਜਿਹੜੇ ਪਿੰਡ ਵਾਲੇ ਸੀ ਇਲਾਕੇ ਦੇ, ਕਹਿੰਦਾ ਇਹਦੇ ਕੋਲ ਇਹਦਾ ਪਿਓ ਹੀ ਚੰਗਾ ਸੀ, ਉਹ ਘੱਟੋ ਘੱਟ ਹੱਡੀਆਂ ਤਾਂ ਰਹਿਣ ਦਿੰਦਾ ਸੀ ਸਬੂਤੀਆਂ, ਇਹ ਤਾਂ ਉਹਨਾਂ ਨੂੰ ਵੀ ਵੇਚਣ ਲੱਗ ਗਿਆ। ਮੈਂ ਕਿਹਾ ਹਾਲ ਸਾਡਾ ਇਹ ਹੋ ਗਿਆ ਵੀ ਜਿਹੜਾ ਵੀ ਨਵਾਂ ਆਉਂਦਾ ਉਹ ਇੰਨਾ ਕੁ ਬਦਤਰ ਹੁੰਦਾ ਕਿ ਉਹਦੇ ਨਾਲੋਂ ਪਹਿਲਾਂ ਚੰਗਾ ਲੱਗਣ ਲੱਗ ਜਾਂਦਾ। ਲੇਕਿਨ ਇਹ ਸਾਡੀ ਇਸ ਸਟੇਟ ਨੂੰ ਵੀ ਦਰਸਾਉਂਦਾ ਹੈ
ਕਿ ਕਿਵੇਂ ਸਾਡੀਆਂ ਇੰਸਟੀਟਿਊਸ਼ਨਸ ਇਨਕਲੂਡਿੰਗ ਅਕਾਲ ਤਖਤ ਬਿਲਕੁਲ ਜਿਸ ਦਾ ਰੁਤਬਾ ਕੀ ਹੈ ਕਿ ਅੱਜ ਅਸੀਂ ਮਜ਼ਾਹੀ ਅੰਦਾਜ਼ ਦੇ ਵਿੱਚ ਗੱਲ ਕਰ ਰਹੇ ਹਾਂ, ਰਾਮੂ ਸ਼ਾਮੂ ਬਣ ਗਏ ਨੇ ਇਹ ਕਿੱਥੇ ਤੁਸੀਂ ਅਕਾਲੀ ਫੂਲਾ ਸਿੰਘ ਔਰ ਰਣਜੀਤ ਸਿੰਘ ਨੂੰ ਵੰਗਾਰ ਕੇ ਬੰਨੋ ਇਮਲੀ ਨਾਲ ਇਹਨੂੰ ਕੋਰੜੇ ਮਾਰੋ, ਇਹਨੇ ਇਖਲਾਕੀ ਹੈ ਕਿ ਇਹ ਸੀ ਜਦੋਂ ਤੁਸੀਂ ਉਸ ਪਾਰਟ ਨੂੰ ਦੇਖਦੇ ਹੋ। ਅਫਸੋਸ ਤੋਂ ਬਿਨਾਂ ਕੁਝ ਨਹੀਂ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।